ਉਹਨੂੰ ਇਹ ਲੱਗਦਾ ਸੀ ਕਿ ਵੀ ਜਿਉਂ ਹੀ ਮੈਂ ਛੱਡਿਆ ਜਾਂ ਜਿਵੇਂ ਉਹਨੂੰ ਕੱਢਿਆ ਗਿਆ, ਲੇਕਿਨ ਉਹਨੂੰ ਸੀ ਕਿ ਜੀ ਇਹ ਤਾਂ ਫਿਰ ਮੇਰੇ ਗਰੁੱਪ ਨੂੰ ਵੀ ਪਾਸੇ ਕਰ ਦੇਣਗੇ ਕਾਂਗਰਸ ਵਾਲੇ। ਉਧਰੋਂ ਉਹਨਾਂ ਨੇ ਵੀ ਇੱਕ ਸਮਾਰਟ ਗੇਮ ਪਲੇ ਕੀਤੀ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਇਹਦੇ ਗਰੁੱਪ ਵਾਲੇ ਹੀ ਵੱਜਦੇ ਸੀ, ਸਣੇ ਰਾਣਾ ਗੁਰਜੀਤ ਵਰਗੇ ਉਸ ਕਰਪਟ ਬੰਦੇ ਦੇ, ਉਹਨਾਂ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ। ਹੁਣ ਉਹਨੂੰ ਤਾਂ ਕੈਂਡੀਡੇਟ ਲੱਭਣੇ ਔਖੇ ਹੋਏ ਨੇ। ਸਾਰੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਛੱਡ ਕੇ ਬੀਜੇਪੀ ਨੂੰ, ਔਰ ਈਵਨ ਜਿਹੜੇ ਰਿਟਾਇਰਡ ਕੁਛ ਐਂਬੈਸਡਰ ਔਰ IAS ਜਿਹੜੇ ਥੋੜ੍ਹੇ ਬਹੁਤ ਪੰਥਕ ਦਰਦ ਰੱਖਦੇ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਸਿੱਧੇ ਤੌਰ ਦੇ ਉੱਤੇ ਅੱਧਾ ਪੰਜਾਬ BSF ਦੇ ਹਵਾਲੇ ਕਰਤਾ। ਇਹ ਇੱਕੋ ਇੱਕ ਆਵਾਜ਼ ਸੀ ਹਿੰਦੂਤਵੀਆਂ ਦੇ ਹੱਕ 'ਚ ਕਿ ਜੀ ਇਹ ਤਾਂ ਬਹੁਤ ਚੰਗਾ ਫੈਸਲਾ ਕੀਤਾ। ਦੂਸਰੀਆਂ ਧਿਰਾਂ ਇਹ ਕਹਿੰਦੀਆਂ ਕਿ ਵੀ ਬੇਸ਼ੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਪਰ ਜਿਹੜੀ ED ਦੀ ਟਾਈਮਿੰਗ ਹੈ ਉਹ ਤਾਂ ਸਿਰਫ ਤੇ ਸਿਰਫ ਬਦਲਾ ਭਾਵਨਾ ਦੇ ਥੱਲੇ ਹੈ। ਭਗਵੰਤ ਮਾਨ ਕਹਿੰਦਾ ਦੇਖੋ ਜੀ ਸਾਡੇ ਕਿਉਂ ਨਹੀਂ ਛਾਪਾ ਮਾਰਿਆ, ਤੇਰੇ ਵੀ ਮਾਰ ਦੇਣਗੇ, ਫਿਕਰ ਨਾ ਕਰ ਤੂੰ, ਕਿਉਂਕਿ ਅਜੇ ਤੱਕ ਤੂੰ ਉਹਦਾ ਕੇਜਰੀਵਾਲ ਦਾ ਜਿਹੜਾ ਉਹ ਕਰੋਨੀ ਹੈ। व्यूअर्स वेलकम बैक ऑन प्रोग्राम। सो व्यूअर्स कहा जाता है कि मुर्दा बोले खप्पन फाड़े। सो बीजेपी के जर खरीद गुलाम कैप्टन अमरिंदर सिंह ने एक बार फिर पंजाब चोण प्रचार के चलद्या ISI ते दूषणबाजी की है। सो इस तरह बाकी धिरां भी किसी पंजाब के जां सिख कौम के इशू ते फोकस किए बिना निजी दूषणबाजी विच ही फसियां हुई हैं। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुन लई एंड लिखण लई तुहाडा सब दा बहुत बहुत धन्नवाद। जी राज साहब की कहना चाहोगे? ਦੇਖੋ ਪੰਜਾਬ ਦੇ ਵਿੱਚ ਜਿਹਨੂੰ ਇਹ ਕਹੋ ਕਿ ਵੀ ਫਿਸ਼ ਮਾਰਕੀਟ ਬਣੀ ਹੋਈ ਹੈ ਇਸ ਵੇਲੇ, ਚੋਣ ਅਖਾੜਾ ਮਗਿਆ ਹੋਇਆ ਹੈ। ਇੱਕ ਪਾਸਿਓਂ ਦੂਜੇ ਪਾਸਿਓਂ ਦੂਸ਼ਣਬਾਜ਼ੀਆਂ ਦੇ ਤੀਰ ਲਗਾਤਾਰਤਾ ਨਾਲ ਚੱਲ ਰਹੇ ਨੇ। ਪਰ ਜਿਵੇਂ ਬਹੁਤ ਵਾਰੀ ਇੱਥੇ ਉਹ ਇੱਕ ਚੈਨਲ ਹੈ, ਮੈਨੂੰ ਤਾਂ ਨਹੀਂ ਕਦੇ ਵੀ ਪਸੰਦ ਆਇਆ, ਪਰ ਕਈਆਂ ਨੂੰ ਪਸੰਦ ਹੁੰਦਾ, ਜਿਹੜੇ ਬੜੇ ਬੜੇ ਭਲਵਾਨ ਇੱਕ ਦੂਜੇ ਨਾਲ ਲੜਦੇ ਨੇ, ਪਰ ਉਹ ਫੇਕ ਹੁੰਦਾ ਸਾਰਾ, ਉਹ ਪਹਿਲਾਂ ਹੀ ਰਲੇ ਹੁੰਦੇ ਨੇ। ਬਹੁਤ ਵਾਰੀ ਹੁੰਦਾ ਜੀ ਕਿਵੇਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਕਿਵੇਂ ਹੋਇਆ, ਪਤਾ ਨਹੀਂ ਕੀ ਉਹਨੂੰ ਕਹਿੰਦੇ ਨੇ, ਹਾਂਜੀ ਰੈਸਲਿੰਗ ਨਹੀਂ, ਰੈਸਲਿੰਗ ਤਾਂ ਹੁੰਦੀ ਹੈ, ਪਰ ਉਹ ਇੱਕ ਖਾਸ ਜੈਨੂਅਨ ਰੈਸਲਿੰਗ, ਚਲੋ ਐਨੀਵੇ ਜੀ। ਸੋ ਇਹ ਜਿਹੜੀ ਉੱਥੇ ਵੀ ਜੋ ਚੱਲ ਰਿਹਾ ਹੈ, ਇਹ ਤੁਸੀਂ ਦੇਖੋਗੇ ਕਿ ਇਹ ਸਾਰੀਆਂ ਹੀ ਕੰਪਰੋਮਾਈਜ਼ਡ ਪੋਜੀਸ਼ਨਸ ਵਾਲੀਆਂ ਸਿਆਸੀ ਧਿਰਾਂ ਨੇ। ਔਰ ਸਾਨੂੰ ਭੈਣ ਜੀ ਅਮਨਜੋਤ ਕੌਰ ਜਿਹੜੇ ਰੈਗੂਲਰਲੀ ਲਿਖਦੇ ਨੇ, ਔਰ ਅਸੀਂ ਉਹਨਾਂ ਦੀ ਲਿਖਤ ਨੂੰ ਹਮੇਸ਼ਾ ਹੀ ਸਾਡੇ ਲਈ ਇਹ ਗਿਆਨ ਭਰਪੂਰ ਹੁੰਦੀ ਹੈ, ਆਪਣੇ ਦਰਸ਼ਕਾਂ ਤੱਕ ਵੀ ਅਸੀਂ ਪਹੁੰਚਾਉਂਦੇ। ਸੋ ਉਹਨਾਂ ਨੇ ਸਗੋਂ ਮੈਨੂੰ ਕਿਹਾ ਕਿ ਵੀ ਕਈ ਵਾਰ ਉੱਥੇ ਜਿਹੜੇ ਲੋਕ ਜਿਵੇਂ ਕੋਈ ਜਰਨਲਿਸਟ ਨੇ ਜਾਂ ਕੁਛ ਧਿਰਾਂ ਜਦੋਂ ਮੋਦੀ ਦੇ ਖਿਲਾਫ ਕਹਿੰਦੀਆਂ ਨੇ ਤਾਂ ਆਪਣਿਆਂ ਨੂੰ ਖੁਸ਼ੀ ਹੋਣ ਲੱਗ ਜਾਂਦੀ ਹੈ ਕਿ ਵੀ ਚਲੋ ਇਹ ਜਿਹੜੇ ਨੇ ਮੋਦੀ ਦੇ ਖਿਲਾਫ ਨੇ। ਪਰ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਸਾਨੂੰ ਇਹੀ ਸਮਝਣਾ ਚਾਹੀਦਾ ਹੈ ਕਿ ਵੀ ਅਲਟੀਮੇਟਲੀ ਉੱਥੇ ਕੋਈ ਵੀ ਪਾਰਟੀ ਜਿਹੜੀ ਹੈ ਉਹ ਜਿੰਨੀ ਮਰਜ਼ੀ ਮੋਦੀ ਜਾਂ BJP ਦੇ ਖਿਲਾਫ ਕਹੇ, ਪਰ ਜਦੋਂ ਸਿੱਖ ਇਸ਼ੂ ਆਏਗਾ ਇਹ ਸਾਰੇ ਇੱਕੋ ਹੀ ਨੇ। ਔਰ ਇਹ ABCD ਟੀਮਾਂ ਜਿਹੜੀਆਂ ਨੇ ਉਹ ਏਜੰਸੀਆਂ ਦੇ ਲਈ ਹੀ ਜਾ ਕੇ ਉਹਨਾਂ ਦੇ ਖਾਤੇ 'ਚ ਭੁਗਤਦੀਆਂ। ਸੋ ਸਾਨੂੰ ਜਿਹੜਾ ਇਹਨਾਂ ਦੇ ਇਸ ਕਿਸਮ ਦਾ ਜਿਹੜਾ, ਔਰ ਇਹ ਠੀਕ ਹੈ ਅਸੀਂ ਵੀ ਕਈ ਵਾਰ, ਪਰ ਮੇਰੀ ਹਮੇਸ਼ਾ ਸਿਲੈਕਟਿਵ ਹੁੰਦਾ ਜਦੋਂ ਮੈਂ ਕਦੇ ਤਾਰੀਫ ਵੀ ਕਰਦਾ ਕਿਸੇ ਗੱਲ ਦੀ, ਕਿਉਂਕਿ ਤੁਹਾਨੂੰ ਕਈ ਵਾਰ ਇੱਕ ਨਿਰਪੱਖਤਾ ਦਾ ਵੀ ਜਿਹੜਾ ਉਹ ਚਾਦਰ ਉੱਡਣੀ ਪੈਂਦੀ ਹੈ। ਪਰ ਨਾਲ ਦੀ ਨਾਲ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਭੁਗਤਣਾ ਇਹਨਾਂ ਨੇ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਹੀ ਹੈ, ਬੇਸ਼ੱਕ ਵਕਤੀ ਤੌਰ 'ਤੇ ਉਹ ਹਿੰਦੂਤਵਾ ਦੇ ਖਿਲਾਫ ਗੱਲ ਕਰ ਰਹੇ ਹੋਣ। ਸੋ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਨੂੰ ਇਹ ਸਮਝਣਾ ਪਏਗਾ ਕਿ ਅਲਟੀਮੇਟਲੀ ਇਹਨਾਂ 'ਚੋਂ ਸਾਡਾ ਕੁਛ ਨਹੀਂ ਬਣਨਾ ਹੈ। ਇਹ ਸਾਰੀਆਂ ਹੀ ਜਿਹੜੀਆਂ ਨੇ ਉਹ ਧਿਰਾਂ ਜਿਹੜੀਆਂ ਉਹ ਉਹਨਾਂ ਦੀ ਖੇਡ ਹੀ ਖੇਡ ਰਹੀਆਂ ਨੇ, ਏਜੰਸੀਆਂ ਦੀ, ਕੋਈ ਮਿਲ ਕੇ ਖੇਡ ਰਹੀਆਂ, ਕੋਈ ਅਣਚਾਹੇ 'ਚ ਖੇਡ ਰਹੀਆਂ, ਪਰ ਸਾਡਾ ਇਹਦੇ 'ਚੋਂ ਕੁਛ ਨਿਕਾਲਣ ਵਾਲਾ ਨਹੀਂ। ਔਰ ਜੇ ਅਸੀਂ ਇਹ ਦੇਖੀਏ ਵੀ ਠੀਕ ਹੈ ਕੋਈ ਇਸ਼ੂ ਐਸਾ ਚੰਬੜ ਜਾਂਦਾ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇਸ਼ੂ ਟਾਈਮਲੀ ਚੁੱਕਿਆ ਗਿਆ, ਭਗਵੰਤ ਮਾਨ ਕਟਹਿਰੇ 'ਚ ਆ ਗਿਆ, ਔਰ ਇਸ ਵੇਲੇ ਜਿਹੜੀਆਂ ਸਾਡੀਆਂ ਪੰਥਕ ਧਿਰਾਂ ਨੇ ਉੱਥੇ ਉਹਨਾਂ ਨੇ 1 ਪੁਆਇੰਟ ਇਸ਼ੂ ਲੈ ਕੇ 4 ਚਫੇਰੇ ਇਹਨਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਉਣਾ ਸ਼ੁਰੂ ਕੀਤਾ ਹੋਇਆ। ਅੱਜ ਇਵਨ ਟ੍ਰਿਬਿਊਨ ਨੇ ਵੀ ਖਬਰ ਚੁੱਕੀ, ਸਿੱਖ ਬਾਡੀਜ਼ ਆਸਕ ਕੇਜਰੀਵਾਲ ਟੂ ਕਲੈਰੀਫਾਈ ਸਟੈਂਸ ਔਨ ਦਵਿੰਦਰਪਾਲ ਸਿੰਘ ਭੁੱਲਰ, ਸੈਟ 5-day ਡੈਡਲਾਈਨ, ਥ੍ਰੈਟਨ ਟੂ ਬਾਈਕਾਟ AAP ਕੈਂਡੀਡੇਟਸ। ਔਰ ਈਵਨ ਇੱਕ ਥਾਂ 'ਤੇ ਜਿੱਥੇ ਰਾਘਵ ਚੱਡਾ
ਜਿਵੇਂ ਇੱਕ ਸਟੇਜ ਦੇ ਉੱਤੇ ਪਹਿਲਾਂ ਇਹਨਾਂ ਦਾ ਉਹ ਸੰਜੇ ਸਿੰਘ ਕਿ ਕੌਣ ਸੀ ਉਹ ਲੁੱਟਦਾ ਰਿਹਾ, ਹੁਣ ਇਹਨਾਂ ਨੇ ਇੱਕ ਪੰਜਾਬੀ ਹਿੰਦੂ ਲੱਭਿਆ ਹੈ, ਜਿਹੜਾ ਪੰਜਾਬੀ ਵੀ ਹਿੰਦੀ ਵਾਂਗ ਬੋਲਦਾ ਹੈ ਔਰ ਬਿਲਕੁਲ ਉਹੀ ਸਪੋਕਸਮੈਨ ਹੈ ਇਹਨਾਂ ਦਾ, ਉਹੀ ਕਰਤਾ ਧਰਤਾ ਹੈ। ਇਨਫੈਕਟ ਡੀਫੈਕਟੋ ਜਿਹੜਾ ਉਹ ਕੇਜਰੀਵਾਲ ਨੂੰ ਲੱਗਦਾ ਕਿ ਵੀ ਜੇ ਮੈਂ ਚੀਫ ਮਿਨਿਸਟਰ ਨਾ ਵੀ ਬਣਿਆ, ਜੇ ਸਾਡੀ ਪਾਰਟੀ ਜਿੱਤੀ ਤੇ ਰਾਘਵ ਚੱਡਾ ਹੀ ਜਿਹੜਾ ਭਗਵੰਤ ਮਾਨ ਨੂੰ ਚਲਾਏਗਾ। ਔਰ ਜਿਵੇਂ ਉਹਦੀ ਹਜ਼ੂਰੀ ਦੇ ਵਿੱਚ ਬੈਠਾ ਹੁੰਦਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਗਵੰਤ ਮਾਨ ਤਾਂ ਜੁੱਤੀ ਲਾ ਕੇ ਕਮਰੇ ਤੋਂ ਬਾਹਰ ਬਹਿਣ ਨੂੰ ਤਿਆਰ ਹੈ, ਐਜ਼ ਲੌਂਗ ਐਜ਼ ਉਹਦੇ ਨਾਂ ਨਾਲ ਸਿਰਫ ਮੁੱਖ ਮੰਤਰੀ ਲੱਗਾ ਹੋਏ। ਔਰ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਇਸ਼ੂ ਜਿਹੜਾ ਪ੍ਰੋਫੈਸਰ ਭੁੱਲਰ ਦਾ ਇਹ ਹਾਈਲਾਈਟ ਬਣਿਆ। ਜਦੋਂ ਉਹ ਚੱਡਾ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਦੱਸਣ ਦੇ ਲਈ ਕਿ ਜੀ ਇਹ ਤੇ ਉਹ ਸਾਡਾ ਇਹ ਪ੍ਰੋਗਰਾਮ ਹੈ, ਔਰ ਉਹਦੇ 'ਚ ਤੁਸੀਂ ਕਲੀਅਰਲੀ ਆਵਾਜ਼ ਸੁਣ ਸਕਦੇ ਹੋ ਕਿ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰੋ, ਜਵਾਬ ਦੇ ਹੋ, ਬਾਹਰ ਪ੍ਰੋਟੈਸਟਰ ਬੈਠੇ ਨੇ। ਔਰ ਇੱਕ ਪੱਤਰਕਾਰ ਨੇ ਪੁੱਛ ਲਿਆ ਜਦੋਂ, ਤੇ ਉਹ ਫਿਰ ਜਿਹਨੂੰ ਕਹਿੰਦੇ ਨੇ ਬਗਲਾਂ ਝਾਕਣਾ, ਫਿਰ ਇੱਧਰ ਉੱਧਰ ਦੇਖਿਆ ਕਿ ਵੀ ਜੀ ਫਿਰ ਗੱਲ ਕਰਾਂਗੇ। ਸੋ ਮਤਲਬ ਇਹ ਹੈ ਵੀ ਇਹ ਇਹਨਾਂ ਨੂੰ ਜਿਹੜਾ ਇਹ ਤਾਂ ਨਿਸ਼ਾਨੇ ਤੇ ਆਏ ਨੇ। ਔਰ ਦੂਸਰੇ ਪਾਸੇ ਐਂ ਲੱਗਦਾ ਸੀ ਕਿ ਵੀ ਇਹ ਅਮਰਿੰਦਰ ਔਰ ਢੀਂਡਸਾ ਇਹ ਤਾਂ ਇਵੇਂ ਗਾਇਬ ਹੋ ਗਏ ਜਿਵੇਂ ਗਧੇ ਦੇ ਸਿਰ ਤੋਂ ਸਿੰਘ। ਪਰ ਜਿਵੇਂ ਇਸ ਕਿਸਮ ਦੇ ਲੋਕ ਜਿਹੜੇ ਜਿਨ੍ਹਾਂ ਦੇ ਲਈ ਲਫ਼ਜ਼, ਹਾਲਾਂਕਿ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਕਿਹਾ ਸੀ ਕਿ ਜਦੋਂ ਤੁਸੀਂ ਰੈਂਟਾ ਸਿੱਖ ਕਹਿੰਦੇ ਹੋ ਫਿਰ ਆਇਡੈਂਟੀਫਾਈ ਕਰ ਦਿਆ ਕਰੋ ਕਿਹਨੂੰ ਕਿਹਾ, ਨਹੀਂ ਤਾਂ ਸਾਰੀ ਕੌਮ ਦੇ ਉੱਤੇ ਨਹੀਂ। ਅਸੀਂ ਤਾਂ ਜਦੋਂ ਕਹਿੰਦੇ ਹਾਂ ਇੱਦਾਂ ਦੀ ਨਸਲ ਦੇ ਹੋਰ ਵੀ ਨੇ, ਪਰ ਜਦੋਂ ਅਸੀਂ ਜੇ ਹੁਣ ਰੈਂਟਾ ਸਿੱਖ ਨਾ ਵੀ ਕਹੀਏ, ਸਾਡੇ ਵਿਊਅਰ ਸਾਡੇ ਉਹ 3 ਲਫ਼ਜ਼ਾਂ ਤੋਂ ਬਦ ਅਖਲਾਕ ਹਾਂ ਉਹ ਉਸ ਤੋਂ ਅੰਦਾਜ਼ਾ ਲਾ ਲੈਂਦੇ ਨੇ ਕਿ ਬਦ ਕਲਾਮ, ਔਰ ਜਿੰਨੇ ਬਦ ਇੱਕ ਨੇ ਕਿਹਾ ਕਿ ਬਦ ਸ਼ਕਲ ਵੀ ਨਾਲ ਲਵਾਇਆ। ਕੈਪਟਨ ਅਮਰਿੰਦਰ ਹੁਣ ਆਇਆ ਜਿਸ ਤਾਮ ਝਾਮ ਨਾਲ ਸੀ, ਉਹਨੂੰ ਤਾਂ ਇਹ ਲੱਗਦਾ ਸੀ ਕਿ ਵੀ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ, ਇਹ ਨਹੀਂ ਕਿ ਵੀ ਪੋਲੀਟੀਕਲ ਕੈਲਕੂਲੇਸ਼ਨ ਗਲਤ ਹੈ ਤਾਂ ਉਹ 3.5 ਸਾਲ ਜਾਂ 4.5 ਸਾਲ ਉਹਨੇ ਬੀਜੇਪੀ ਦੀ ਚੀਫ ਮਿਨਿਸਟਰੀ ਕੀਤੀ ਹੈ। ਪਰ ਉਹਨੂੰ ਇਹ ਲੱਗਦਾ ਸੀ ਕਿ ਵੀ ਜਿਉਂ ਹੀ ਮੈਂ ਛੱਡਿਆ ਜਾਂ ਜਿਵੇਂ ਉਹਨੂੰ ਕੱਢਿਆ ਗਿਆ, ਹਾਲਾਂ ਪਾਰਟੀ 'ਚੋਂ ਨਹੀਂ ਕੱਢਿਆ ਉਹਨੂੰ, ਨਾ ਹੀ ਉਹਨੇ ਅਜੇ ਤੱਕ ਰਿਜ਼ਾਈਨ ਕੀਤਾ ਆਪਣੀ MLA ਦੀ ਲਾਈਨ ਨੂੰ, ਲੇਕਿਨ ਉਹਨੂੰ ਸੀ ਕਿ ਜੀ ਇਹ ਤਾਂ ਫਿਰ ਮੇਰੇ ਗਰੁੱਪ ਨੂੰ ਵੀ ਪਾਸੇ ਕਰ ਦੇਣਗੇ ਕਾਂਗਰਸ ਵਾਲੇ। ਔਰ ਜ਼ਾਹਰ ਹੈ ਵੀ ਮੈਂ ਹੁਣ ਬੀਜੇਪੀ ਦੇ ਨਾਲ ਖੁੱਲ੍ਹੇਆਮ ਰਲ ਕੇ ਚੋਣ ਲੜਨੀ ਹੈ, ਉਹ ਸਾਰੇ ਹੀ ਕੈਂਡੀਡੇਟ ਮੇਰੇ ਹੋਣਗੇ ਜਿਹੜੇ ਆਲਰੇਡੀ ਜਿਨ੍ਹਾਂ ਦਾ ਕੋਈ ਨਾ ਕੋਈ ਬੇਸ ਹੈ। ਲੇਕਿਨ ਉੱਧਰੋਂ ਉਹਨਾਂ ਨੇ ਵੀ ਇੱਕ ਸਮਾਰਟ ਗੇਮ ਪਲੇ ਕੀਤੀ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਇਹਦੇ ਗਰੁੱਪ ਵਾਲੇ ਹੀ ਵੱਜਦੇ ਸੀ, ਸਣੇ ਰਾਣਾ ਗੁਰਜੀਤ ਵਰਗੇ ਉਸ ਕਰਪਟ ਬੰਦੇ ਦੇ, ਉਹਨਾਂ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ। ਹੁਣ ਉਹਨੂੰ ਤਾਂ ਕੈਂਡੀਡੇਟ ਲੱਭਣੇ ਔਖੇ ਹੋਏ ਨੇ। ਪਰ ਇਸ ਸਾਰੇ ਦੇ ਚਲਦਿਆਂ ਜੋ ਹਾਲ ਮੋਦੀ ਦਾ 5 ਜਨਵਰੀ ਨੂੰ ਹੋਇਆ ਰੈਲੀ, ਉਹਨਾਂ ਨੂੰ ਸੀ ਕਿ ਜੀ ਜਿੱਥੇ ਜਿਹੜਾ ਉਹ 70,000 ਤੋਂ ਲੱਖ ਬੰਦਾ ਹੋਏਗਾ, ਮੋਦੀ ਦੇ ਨਾਲ ਹੀ ਤਾਂ ਪਹੁੰਚਿਆ ਸੀ ਆਪਣੀ ਅਚਕਨ ਪਾ ਕੇ ਤੇ ਭੀੜੀ ਪਜਾਮੀ ਸਟੇਜ ਤੇ ਖੜਾ ਸੀ, ਸਾਹਮਣੇ ਖਾਲੀ ਕੁਰਸੀਆਂ, ਮੋਦੀ ਰਾਹ 'ਚ, ਔਰ ਇਹ ਭੀੜੀ ਪਜਾਮੀ ਥੱਲੇ ਉਤਰਿਆ ਵਿਚਾਰਾ, ਪਤਾ ਨਹੀਂ ਉਹਦਾ ਕੀ ਹਸ਼ਰ ਹੋਇਆ ਹੋਣਾ ਘਰ ਜਾ ਕੇ, ਅੱਗੇ 'ਚ 4 ਪੈਗ ਲਾਉਂਦਾ ਫਿਰ 8 ਲਾਏ ਹੋਣੇ ਨੇ। ਹੁਣ ਉਹਨਾਂ ਹਾਲਾਤਾਂ ਦੇ ਚੱਲਦਿਆਂ ਫਿਰ ਗਾਇਬ ਹੋ ਗਿਆ ਇੱਕਦਮ। ਫਿਰ ਉਹ ਖਬਰ ਲਵਾ ਕੇ ਜੀ ਕੋਵਿਡ ਪੋਜ਼ੀਟਿਵ ਹੋ ਗਿਆ। ਮੈਂ ਕਿਹਾ ਨਹੀਂ, ਇਹ ਕੋਵਿਡ ਨਹੀਂ ਹੋਇਆ, ਇਹ ਸ਼ਰਮ ਦਾ ਮਾਰਾ ਜਿਹੜਾ ਇਹ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ ਕਿਸੇ ਨੂੰ। ਹੁਣ ਇਹ ਬਾਹਰ ਨਿਕਲਿਆ ਤੇ ਬਾਹਰ ਨਿਕਲ ਕੇ ਜਿਹੜੀ ਫਿਰ ਉਹੀ ਕਵਾਇਦ ਹੈ, ਜਿਹੜਾ ਜਿਵੇਂ ਉਹ ਤੋਤੇ ਨੂੰ ਉਹੀ ਜੋ ਯਾਦ ਕਰਾਇਆ ਹੁੰਦਾ ਹੈ ਵੀ ਉਹ ਚੂਰੀ ਖਾਣੀ, ਉਹ ਵੀ ਹਾਂ ਚੂਰੀ ਖਾਣੀ। ਇਹ ਹੁਣ ਇਹਨੂੰ ਇਹਦਾ ਜਿਹੜਾ ਮੇਨ ਤਕੀਆ ਕਲਾਮ ਹੀ ਇਹਨੇ ਰੱਖਿਆ 4.5 ਸਾਲ ਬੀਜੇਪੀ ਦੀ ਚੀਫ ਮਿਨਿਸਟਰੀ ਕਰਦੇ ਆ, ਉਹ ISI ਕਿ ਜੀ ISI ਕਰਵਾ ਰਹੇ। ਇਸੇ ਲਈ ਜਦੋਂ BSF ਨੂੰ ਅੱਧਾ ਪੰਜਾਬ BSF ਦੇ ਹਵਾਲੇ ਕੀਤਾ, ਸਾਰੀਆਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਛੱਡ ਕੇ ਬੀਜੇਪੀ ਨੂੰ, ਔਰ ਈਵਨ ਜਿਹੜੇ ਰਿਟਾਇਰਡ ਕੁਛ ਐਂਬੈਸਡਰ ਔਰ IAS ਜਿਹੜੇ ਥੋੜ੍ਹੇ ਬਹੁਤ ਪੰਥਕ ਦਰਦ ਰੱਖਦੇ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਸਿੱਧੇ ਤੌਰ ਦੇ ਉੱਤੇ ਅੱਧਾ ਪੰਜਾਬ BSF ਦੇ ਹਵਾਲੇ ਕਰਤਾ। ਇਹ ਇੱਕੋ ਇੱਕ ਆਵਾਜ਼ ਸੀ ਹਿੰਦੂ ਤਵੀਆਂ ਦੇ ਹੱਕ 'ਚ ਕਿ ਜੀ ਇਹ ਤਾਂ ਬਹੁਤ ਚੰਗਾ ਫੈਸਲਾ ਕੀਤਾ, ਔਰ ਇਹ ISI ਨੇ ਇਹ ਕਰਾ ਦੇਣਾ ਸੀ। ਇਹਨਾਂ ਦੇ ਕੋਲ ਡਰੋਨ ਨਹੀਂ ਹੈਗੇ ਜਿਹੜੇ ਪਾਕਿਸਤਾਨ ਦੇ ਆਉਂਦੇ ਨੇ, ਉਹ ਹੁਣ ਅੱਧ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੀ ਰੇਂਜ ਵੱਧ ਗਈ ਹੈ। ਔਰ ਇਹੀ ਗੱਲ ਹੁਣ ਜਦੋਂ ਚੰਨੀ ਦਾ ਵਾਲਾ ਇਹ ਜਿਹੜਾ 5 ਜਨਵਰੀ ਵਾਲਾ ਪਾਰਟ ਹੁੰਦਾ, ਉਦੋਂ ਵੀ ਇਹਨੇ ਕਿਹਾ ਜੀ ਦੇਖੋ ਮੋਦੀ ਦੀ ਤਾਂ ਸਿਕਿਉਰਿਟੀ ਨੂੰ ਖਤਰਾ ਸੀ। ਹੁਣ ਜਿਵੇਂ, ਔਰ ਇਹ ਕਿੰਨੀ ਸ਼ਰਮ ਦੀ ਗੱਲ ਹੈ ਵੈਸੇ, ਇਹ ਹਾਲਾਂ ਅਸੀਂ ਕੋਈ ਚਰਨਜੀਤ ਚੰਨੀ ਜਾਂ ਉਹਦੀ ਸਾੜੀ ਦਾ ਮੁੰਡਾ ਜਿਹਦੇ ਘਰੋਂ
8 ਕਰੋੜ ਮਿਲਿਆ ਹੈ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ, ਅਸੀਂ ਵੈਦਰ ਉਹ ਇਨੋਸੈਂਟ ਨੇ ਕਿ ਨਹੀਂ, ਇਹਦੇ 'ਚ ਨਹੀਂ ਅਸੀਂ ਪੈਂਦੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਵੈਸਟ ਬੰਗਾਲ ਦੇ ਵਿੱਚ ਠੀਕ ਚੋਣਾਂ ਦੇ ਮੌਕੇ ਮਮਤਾ ਬੈਨਰਜੀ ਦੇ ਜਿਹੜੇ ਕਲੋਜ਼ ਰਿਸ਼ਤੇਦਾਰਾਂ ਦੇ ਜਾਂ ਉਹਦੇ ਸਪੋਰਟਰਸ ਛਾਪੇ ਈਡੀ ਵਾਲੇ ਮਾਰਦੇ ਨੇ, ਹਰ ਬੰਗਾਲੀ ਜਿਹੜਾ ਹੈ ਇਹਨਾਂ ਦੀ ਬੀਜੇਪੀ ਨੂੰ ਛੱਡ ਕੇ ਉਹ ਇਹ ਕਹਿੰਦਾ ਕਿ ਬਈ ਇਹ ਬਦਲਾ ਲਊ ਕਾਰਵਾਈ ਹੈ ਔਰ ਇਹ ਚੋਣਾਂ ਦੇ ਨਤੀਜੇ ਬਦਲਣ ਲਈ ਹੈ, ਹਰਾਸਮੈਂਟ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਲੈਕਸ਼ਨ ਕੋਡ ਲਾਗੂ ਹੋਣ ਤੋਂ ਬਾਅਦ ਇਹ ਈਡੀ ਦੇ ਛਾਪੇ ਕੇਸ 2018 ਦਾ ਉਹਦੇ ਤੇ ਬੇਸ ਕਰਕੇ ਔਰ ਉਹ 8 ਕਰੋੜ ਦੀ ਬਰਾਮਦਗੀ ਦਿਖਾ ਕੇ ਇੱਕ ਪਾਸੇ ਤਾਂ ਉਹਨਾਂ ਨੇ ਇਹਦੇ ਲਈ ਕਿ ਜੀ 5 ਜਨਵਰੀ ਨੂੰ ਮੋਦੀ ਨੂੰ, ਪਰ ਇਸ ਤੋਂ ਜ਼ਿਆਦਾ ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਕਾਂਗਰਸ ਦਾ ਫੇਸ ਬਣਨਾ ਹੈ ਇਹਨੇ ਉਹਨੂੰ ਪਹਿਲਾਂ ਹੀ ਦਾਗਦਾਰ ਕੀਤਾ ਜਾਏ। ਹੁਣ ਚਾਹੀਦਾ ਇਹ ਸੀ ਕਿ ਦੂਸਰੀਆਂ ਧਿਰਾਂ ਇਹ ਕਹਿੰਦੀਆਂ ਕਿ ਵੀ ਬੇਸ਼ੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਪਰ ਜਿਹੜੀ ਈਡੀ ਦੀ ਟਾਈਮਿੰਗ ਹੈ ਉਹ ਤਾਂ ਸਿਰਫ ਤੇ ਸਿਰਫ ਬਦਲਾ ਭਾਵਨਾ ਦੇ ਥੱਲੇ ਹੈ। ਲੇਕਿਨ ਜਿਵੇਂ ਇਹ ਭਗਵੰਤ ਮਾਨ ਕਹਿੰਦਾ, ਦੇਖੋ ਜੀ ਸਾਡੇ ਕਿਉਂ ਨਹੀਂ ਛਾਪਾ ਮਾਰਿਆ, ਤੇਰੇ ਵੀ ਮਾਰ ਦੇਣਗੇ, ਫਿਕਰ ਨਾ ਕਰ ਤੂੰ, ਕਿਉਂਕਿ ਅਜੇ ਤੱਕ ਤੂੰ ਉਹਦਾ ਕੇਜਰੀਵਾਲ ਦਾ ਜਿਹੜਾ ਉਹ ਕਰੋਨੀ ਹੈ ਤੇ ਕੇਜਰੀਵਾਲ ਉਹਨਾਂ ਦੀ ਆਊਟਫਿਟ ਹੈ, ਇਸ ਲਈ ਨਹੀਂ ਕਿ ਬਈ ਉਹ ਤਾਂ ਇਹਨੂੰ ਅਮਰਿੰਦਰ ਨੂੰ ਕੋਈ ਪੁੱਛੇ ਜਿਹੜਾ ਹੁਣ ISI, ਔਰ ਉਹ ਇਹ ਵੀ ਕਹਿ ਰਿਹਾ ਕਿ ਜੀ ਚੰਨੀ ਨੇ ਇਹ ਜਿਹੜਾ ਮੈਨੇਜ ਕੀਤਾ ਸਾਰਾ 5 ਜਨਵਰੀ ਵਾਲਾ, ਇਹਦੇ ਦਾਦੇ ਨੇ ਭੁਪਿੰਦਰ ਸਿੰਘ ਨੇ ਇੱਕ ਫਕੀਰ ਸਿੱਖ ਲੀਡਰ ਸੇਵਾ ਸਿੰਘ ਠੀਕਰੀ ਵਾਲੇ ਨੂੰ ਇਸ ਚਾਰਜ ਦੇ ਥੱਲੇ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਸੀ ਕਿ ਗੜਵਾ ਚੋਰੀ ਕੀਤਾ ਉਹਨੇ ਔਰ ਜੇਲ੍ਹ ਦੇ ਵਿੱਚ ਟਾਰਚਰ ਕਰਕੇ ਮਾਰਿਆ ਸੀ। ਜਦੋਂ ਹਕੂਮਤਾਂ ਨੇ ਜਾਂ ਜਿਨ੍ਹਾਂ ਦੇ ਕੋਲ ਪਾਵਰ ਹੈ ਕਿਸੇ ਨੂੰ ਹਰਾਸ ਕਰਨਾ ਹੁੰਦਾ ਹੈ, ਦੇ ਕੈਨ ਡੂ ਐਨੀਥਿੰਗ। ਗੱਲ ਇਹ ਨਹੀਂ ਹੈ ਕਿ ਵੀ ਉਹ ਠੀਕ ਹੈ ਜਾਂ ਗਲਤ ਹੈ, ਪਰ ਇਹ ਜਸ਼ਨ ਮਨਾਉਣੇ, ਇਹ ਭੁੱਲ ਕੇ ਕਿ ਭਾਈ ਇਹ ਜਿਸ ਕਿਸਮ ਦਾ ਅਲਟੀਮੇਟਲੀ ਇਹਨਾਂ ਦਾ ਵਰਤਾਰਾ, ਔਰ ਹੁਣ ਜਿਹੜਾ ਉਹ ਅਮਰਿੰਦਰ ਬਦ ਅਖਲਾਕ, ਬਦ ਕਲਾਮ, ਬਦ ਕਿਰਦਾਰ, ਬਦ ਸ਼ਕਲ ਕਹਿ ਰਿਹਾ PM ਸਿਕਿਉਰਿਟੀ ਬ੍ਰੀਚ ਸਟੇਜ ਮੈਨੇਜਡ ਬਾਈ ਚੰਨੀ ਗਵਰਨਮੈਂਟ ਅਮਰਿੰਦਰ, ਔਰ ਨਾਲ ਉਹਨੇ ਕਿਹਾ ਕਿ ਜੀ ਇਹ ਤਾਂ ਮੇਰੀ ਪੈਰੀ ਪੈ ਗਿਆ ਸੀ ਜਦੋਂ ਇਹਦੇ ਤੇ ਇੱਕ ਸਿਵਲ ਲੇਡੀ ਨੇ, ਜਦੋਂ ਕਿ ਮੀ ਟੂ ਇੱਕ ਕੈਂਪੇਨ ਚੱਲੀ ਸੀ ਤੇ ਇੱਕ IAS ਨੇ ਕਿਹਾ ਸੀ ਕਿ ਚੰਨੀ ਨੇ ਮੈਨੂੰ ਵੀ ਇਹ ਜਿਹੜੀ ਹੈ ਉਹ ਈਮੇਲ ਇਸ ਕਿਸਮ ਦੀ ਭੇਜੀ ਸੀ ਇਤਰਾਜ਼ਯੋਗ, ਤਾਂ ਉਹਨੇ ਕਿਹਾ ਜੀ ਮੈਂ ਜਿਹੜਾ ਮੇਰੀ ਪੈਰੀ ਪੈ ਗਿਆ ਸੀ। ਪਰ ਇਹ ਇਸ ਕਿਸਮ ਦੀ ਘਟੀਆ ਇਹ ਗੱਲਾਂ ਤਾਂ ਜੋ ਕਰ ਹੀ ਰਿਹਾ, ਪਰ ਉਹਨੇ ਖਾਸ ਤੌਰ ਤੇ ਕਿਹਾ ਕਿ ਵੀ ਇਹ ਜਿਹੜਾ ਜੋ ਚੱਲ ਰਿਹਾ ਉਹਦੇ ਥੱਲੇ ISI ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਰ ਕੁਛ ਨਾ ਕੁਛ ਇਹ ਕਰਵਾ ਸਕਦੀ ਹੈ, ਔਰ ਇਹ ਜਿਹੜਾ ਚੰਨੀ ਔਰ ਦੂਜੇ ਨੇ ਸਾਰੇ ਲੈਕਸ ਹੋ ਕੇ ਇਸ ਪਾਸੇ ਲੱਗੇ ਹੋਏ ਨੇ, ਔਰ ਇਹ ਜਿਹੜਾ ਪੋਟੈਂਸ਼ੀਅਲ ਹੈ ਕਿ ਵੀ ਇਹ ਨਾਓ ਹੀ ਹੈਜ਼ ਚੇਂਜ, ਉਹਨੂੰ ਕਹਿ ਰਿਹਾ ਜੀ ਹੁਣ ਉਹ ਰੰਗ ਬਦਲ ਗਏ, ਪਹਿਲਾਂ ਮੇਰੇ ਤੇ ਇਹ ਸੀ, ਔਰ ਉਹਨੇ ਕਿਹਾ ਕਿ ਵੀ ISI ਪੰਜਾਬ ਦੇ ਵਿੱਚ ਕੁਛ ਨਾ ਕੁਛ ਕਰਵਾਏਗੀ। ਔਰ ਇਹ ਸਾਰੇ ਦੇ ਨਾਲ ਨਾਲ ਉਹਨੇ ਜਿਹੜਾ ਉਹਨੇ ਮਨਪ੍ਰੀਤ ਬਾਦਲ ਔਰ ਦੂਜਿਆਂ ਨੂੰ ਵੀ ਕਿਹਾ ਕਿ ਹੀ ਸਕਟਲਡ ਮੈਨੀ ਆਫ ਹਿਸ ਸਕੀਮਸ ਐਂਡ ਪਲਾਨਸ ਬਾਈ ਪਲਾਨਿੰਗ ਟੂ ਹੈਵ ਨੋ ਫੰਡਸ ਵਿਚ ਅਪੀਅਰਸ ਨਾਓ ਵਾਸ ਟੋਟਲ ਲਾਈ। ਹੁਣ ਉਹਨੂੰ ਇਹ ਵੀ ਤਕਲੀਫ ਹੈ ਕਿ ਜੇ ਕੋਈ ਸਕੀਮਸ ਜਾ ਰਹੀਆਂ ਨੇ, ਉਹਨੇ ਕਿਹਾ ਜੀ ਮਨਪ੍ਰੀਤ ਬਾਦਲ ਜਿਹੜਾ ਉਹ ਜੋ ਮੈਂ ਕਹਿੰਦਾ ਸੀ ਸਕੀਮ ਕਰਨ ਦੇ ਲਈ, ਉਹ ਤਾਂ ਇਹ ਕਹਿੰਦਾ ਸੀ, ਉਹ ਕਹਿੰਦਾ ਸੀ ਜੀ ਹੈ ਹੀ ਨਹੀਂ, ਪੈਸੇ ਹੀ ਨਹੀਂ ਨੇ, ਹੁਣ ਜਿਹੜੇ ਨੇ ਇਹ ਕਿੱਥੋਂ ਪੈਸੇ ਆ ਗਏ। ਸੋ ਮਤਲਬ ਉਹ ਇਸ ਹੱਦ ਤੱਕ ਨਿਵਾਣ 'ਚ ਜਾ ਚੁੱਕਾ। ਹਾਲਾਂ ਹੋਣਾ ਇਹ ਹੈ ਵੀ ਇਹਦੇ ਸਾਰੇ ਉਮੀਦਵਾਰਾਂ ਦੀਆਂ ਜਿਹੜੇ ਵੀ ਉਹ ਖੜੇ ਪਹਿਲਾਂ ਤਾਂ ਲੱਭਣੇ ਨਹੀਂ ਹੈ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਸਣੇ ਇਸ ਦੇ, ਲੇਕਿਨ ਈਵਨ ਇਸ ਦੌਰ ਦੇ ਵਿੱਚ ਪਹੁੰਚ ਕੇ ਵੀ ਉਹ ਆਪਣੇ ਅੰਦਰਲਾ ਜਿਹੜਾ ਜ਼ਹਿਰੀਲਾਪਨ ਹੈ ਪਾਕਿਸਤਾਨ ਪ੍ਰਤੀ ਔਰ ਇਹਨਾਂ ਨੂੰ ਖੁਸ਼ ਕਰਨ ਦੇ ਲਈ ਅਜੀਤ ਡੋਵਲ ਆਪਣੇ ਯਾਰ ਨੂੰ ਅਜੇ ਵੀ ISI ਨੂੰ ਬਲੇਮ ਕਰ ਰਿਹਾ ਜੀ ਕਿ ਉਹ ਕੁਛ ਨਾ ਕੁਛ ਕਰਵਾਉਣਗੇ ਆਉਣ ਵਾਲੇ ਦਿਨਾਂ ਜੀ। ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।